ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਇਸ ਟਾਈਮ ਗੁਰਦੁਆਰਾ ਸਾਹਿਬ ਟਾਲਾ ਬਿਊਨਾ ਯੂਬਾ ਸਿਟੀ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ 43ਵਾਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਆ। ਤੇ ਜਿਵੇਂ ਜਾਣਦੇ ਹਾਂ ਨਵੰਬਰ ਦੇ ਦਿਨ ਤੇ ਨਵੰਬਰ ਦਾ ਹੀ ਮਿਡ ਟਰਮ ਇਲੈਕਸ਼ਨਾਂ ਦੇ ਜਿਹੜਾ ਦੌਰ ਆ ਉਹ ਵੀ ਚੱਲ ਰਿਹਾ ਆ, ਜਿੱਥੇ ਇੱਕ ਪਾਸੇ ਇੱਧਰ ਰੌਣਕਾਂ ਆ, ਉੱਧਰ ਇਲੈਕਸ਼ਨ ਦੀਆਂ ਬੜੀਆਂ ਰੌਣਕਾਂ ਨੇ। ਤੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਕੈਂਡੀਡੇਟ ਆ ਇਸ ਟਾਈਮ ਚਾਹੁੰਦੇ ਆ ਵੀ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਵੋਟ ਪਾਉਣ। ਤੇ ਆਪਣੇ ਨਾਲ ਸੁਖ ਸਿੱਧੂ ਹੁਣੀ ਜੁੜੇ ਨੇ, ਜਿਹੜੇ ਕਿ ਸਿਟੀ ਕੌਂਸਲ ਯੂਬਾ ਸਿਟੀ ਦੀ ਉਹਦੇ ਡਿਸਟ੍ਰਿਕਟ 2 ਦੇ ਲਈ ਇੱਕ ਕੈਂਡੀਡੇਟ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸੁਖ ਸਿੱਧੂ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਰਾਜਕਾਂਤ ਥੈਂਕ ਯੂ ਜਿਹੜਾ ਤੁਸੀਂ ਆਏ ਆ। ਵੈਲਕਮ ਟੂ ਯੂਬਾ ਸਿਟੀ ਸਾਡੇ ਵੱਲੋਂ ਇਹ ਬਣਦਾ ਸਾਰਿਆਂ ਨੂੰ ਕਹਿਣ ਦਾ। ਤੇ ਬਾਕੀ 43ਵੇਂ ਨਗਰ ਕੀਰਤਨ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸੋ ਸੁਖ ਸਿੱਧੂ ਜੀ, ਤੁਸੀਂ ਇਸ ਵਾਰ ਇੱਕ ਵਾਰੀ ਫੇਰ ਟਰਾਈ ਕਰ ਰਹੇ ਆ ਸਿਟੀ ਕੌਂਸਲ ਦੇ ਲਈ, ਸੋ ਇਸ ਵਾਰ ਕੀ ਮੋਟੀਵੇਸ਼ਨ ਆ ਤੁਹਾਡੀ? ਦੇਖੋ ਮੋਟੀਵੇਸ਼ਨ ਇਹ ਆ, ਜਿਹੜੇ ਆਪਣੇ ਪੰਜਾਬੀਅਤ ਜਾਂ ਪੇ ਕੰਮ 'ਚ ਇੱਕ ਵਾਰੀ ਹਾਰ ਪੈ ਗਈ, ਇਹ ਨਹੀਂ ਹੁੰਦਾ ਵੀ ਆਪਾਂ ਢੇਰੀ ਢਾਹ ਲੈਣੀ ਆ। ਅਸੀਂ ਤਾਂ ਹੀ ਟਰਾਈ ਕਰ ਰਹੇ ਹਾਂ ਵੀ ਦੁਬਾਰਾ ਸਾਨੂੰ ਵਿੱਚ ਜਾਣਾ ਪਵੇ। ਸਾਡੇ ਲਈ ਵੱਡੀ ਮੋਟੀਵੇਸ਼ਨ ਹੈ ਵੀ ਸਾਡੇ 5 ਕੌਂਸਲ ਮੈਂਬਰਾਂ ਵਿੱਚੋਂ ਇੱਕ ਵੀ ਪੰਜਾਬੀ ਨਹੀਂ ਹੈਗਾ ਇਸ ਵੇਲੇ। ਸੋ ਸਾਡੇ ਮੁੱਦੇ ਉਠਾਉਣ ਲਈ ਸਾਨੂੰ ਇੱਕ ਬੰਦਾ ਜ਼ਰੂਰ ਵਿੱਚ ਚਾਹੀਦਾ। ਤਾਂ ਕਰਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਜੁੜ ਕੇ ਰਲ ਕੇ ਇਹ ਕੰਮ ਨੂੰ ਗਾਹਾਂ ਚੜਾਓ ਤੇ ਨਾਲ ਹੈਲਪ ਕਰਾਓ। ਵੋਟਾਂ ਜ਼ਰੂਰ ਪਾਓ, ਘਰ ਪਈ ਵੋਟ ਨਾ ਰਹਿ ਜਾਵੇ ਕਿਸੇ ਦੀ ਜੀ। ਸੋ ਆਪਾਂ ਜਿਹੜੀ ਜਗ੍ਹਾ ਤੇ ਆ, ਇਹ ਇਲਾਕਾ ਤੁਹਾਡੇ ਡਿਸਟ੍ਰਿਕਟ 'ਚ ਆਉਂਦਾ ਹੈ? ਇਹ ਡਿਸਟ੍ਰਿਕਟ ਸਾਡੇ ਵਿੱਚ ਆਉਂਦਾ। ਸਾਡਾ ਮਾੜਾ ਜਿਹਾ ਸਾਰਿਆਂ ਨੂੰ ਸਮਝਾ ਦਿੰਦੇ ਆ ਯੂਬਾ ਸਿਟੀ ਵਾਲਿਆਂ ਨੂੰ, ਕਿਉਂ ਇੱਕ ਦੀ ਪਹਿਲੀ ਵਾਰ ਹੀ ਡਿਸਟ੍ਰਿਕਟ ਵੋਟ ਪੈ ਰਹੀ ਆ ਸਿਟੀ ਕੌਂਸਲ ਦੀ। ਇਹ ਸਾਡਾ ਡਿਸਟ੍ਰਿਕਟ ਹਾਈਵੇ 99 ਤੋਂ ਲੈ ਕੇ ਟਾਊਨਸ਼ਿਪ ਰੋਡ ਤੱਕ ਪੈਂਦਾ, ਤੇ ਤੋਂ ਕਲੂਸਾ ਹਾਈਵੇ ਲੈ ਕੇ ਪੀਚ ਰੋਡ ਤੱਕ ਪੈਂਦਾ। ਠੀਕ ਹੈ। ਸੋ ਮੈਂ ਦੇਖ ਰਿਹਾ ਸੀਗਾ ਵੀ ਉਹ ਜਿਹੜਾ ਸਟਾਪ ਸਾਈਨ ਆ, ਖਾਸ ਕਰਕੇ ਆਪਾਂ ਪਿਛਲੇ ਦੀ ਵੀ ਗੱਲ ਕੀਤੀ ਸੀਗੀ, ਦੋ ਤਰਫਾ ਸਟਾਪ ਸਾਈਨ ਆ, ਜਾਂ 4-ਵੇ ਸਟਾਪ ਸਾਈਨ ਹੋਵੇ ਜਾਂ ਐਟਲੀਸਟ ਲਾਈਟਸ ਹੋਣ, ਕਿਉਂਕਿ ਉਹਦੇ ਕਰਕੇ ਆਈ ਥਿੰਕ ਜਾਮ ਇਸ ਰੋਡ ਦੇ ਉੱਤੇ ਜ਼ਿਆਦਾ ਲੱਗਦਾ। ਦੇਖੋ ਉਹ ਅੱਗੇ ਵੀ ਗੱਲ ਚੱਲੀ ਸੀਗੀ ਲਾਈਟਾਂ ਦੀ ਲਾਉਣ ਦੀ। ਹੁਣ ਮੇਰੇ ਡਿਸਟ੍ਰਿਕਟ 'ਚ ਆ ਰਿਹਾ ਕੰਮ, ਤਾਂ ਕਰਕੇ ਜੇ ਮੈਂ ਚੁਣਿਆ ਜਾਣਾ ਉਹ ਕੰਮ 'ਚ ਆਪਾਂ ਜ਼ਰੂਰ ਐਨ ਹੱਥ ਪਾਵਾਂਗੇ ਪੂਰਾ। ਹੁਣ ਪੁਲਿਸ ਵਾਲਿਆਂ ਨਾਲ ਮੇਰੀ ਗੱਲ ਵੀ ਹੋਈ ਸੀਗੀ, ਉੱਥੇ ਜਿੱਦਣ ਦਾ ਨਗਰ ਕੀਰਤਨ ਦਾ ਪ੍ਰੋਗਰਾਮ ਚੱਲ ਰਿਹਾ ਐਕਸੀਡੈਂਟ ਕਈ ਹੋ ਚੁੱਕੇ ਆ, ਕਿਉਂ ਲੋਕੀ ਸਮਝਦੇ ਆ ਖਰੇ 4-ਵੇ ਸਟਾਪ ਆ, ਹੈਗਾ 2-ਵੇ ਸਟਾਪ ਉਹ। ਸੋ ਉਹਦੇ ਨਾਲ ਪ੍ਰੋਬਲਮ ਪੈ ਰਹੀ ਸੀ, ਤਾਂ ਹੀ ਉਹਨੇ ਇੱਥੇ ਖੁੰਝੇ ਤੇ ਸਾਈਨ ਲਾਤਾ ਜਿਹੜਾ ਫਲੈਸ਼ਿੰਗ ਕਰ ਰਿਹਾ, ਉਹ ਸਾਈਨ ਤਾਂ ਹੀ ਲਾਇਆ ਫਿਰ ਸਟਾਪ ਆ ਇੱਥੇ। ਪਰ ਉੱਥੇ ਕਈ ਵਾਰੀ 15-15 ਮਿੰਟ ਰੁਕਣਾ ਪੈਂਦਾ ਤੁਹਾਨੂੰ। ਨਹੀਂ ਬਿਲਕੁਲ, ਇਹ ਬੜੀ ਪ੍ਰੋਬਲਮ ਫਿਰ ਹੋ ਜਾਂਦੀ ਹੈ। ਫੈਂਡਰ ਬੈਂਡਰ ਹੋ ਸਕਦਾ, ਕੋਈ ਸੀਰੀਅਸਲੀ ਹਰਟ ਹੋ ਜੇ। ਸੋ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਉਹ ਜ਼ਰੂਰੀ ਆ। ਸੋ ਸੁਖ ਸਿੱਧੂ, ਮੇਨ ਤੁਸੀਂ ਦੱਸੋ ਇਸ ਵਾਰ ਤੁਹਾਡੇ ਕੀ ਏਜੰਡੇ ਦੇ ਵਿੱਚ ਕਿਹੜੀਆਂ ਮੇਨ ਗੱਲਾਂ ਦੇ ਉੱਤੇ ਤੁਸੀਂ ਰਨ ਕਰ ਰਹੇ ਆ? ਹਾਂਜੀ ਦੇਖੋ, ਜਿਹੜਾ ਏਜੰਡਾ ਸੀਗਾ ਸਾਡਾ 4 ਸਾਲ ਪਹਿਲਾਂ ਸੀਗਾ, ਬੇਸਿਕਲੀ ਚੀਜ਼ਾਂ ਸੇਮ ਹੀ ਆ, ਕਿਉਂਕਿ ਪ੍ਰੋਬਲਮਾਂ ਸੇਮ ਹੀ ਆ। ਅੱਗੇ ਨਾਲੋਂ ਸਮਾਂਗੇ ਖਰਾਬ ਹੋ ਗਿਆ ਕੰਮ। ਹੋਮਲੈਸ ਇਸ਼ੂ ਆਪਣਾ ਅੱਗੇ ਨਾਲੋਂ ਵੱਧ ਗਿਆ ਆ। ਜਿਹੜੀ ਅਫੋਰਡੇਬਲ ਹਾਊਸਿੰਗ ਆ ਉਹ ਹੋਰ ਪ੍ਰੋਬਲਮ ਪੈ ਰਹੀ ਆ, ਕਿਉਂ ਮਹਿੰਗਾਈ ਬਹੁਤ ਹੋ ਗਈ ਆ। ਸਾਰੇ ਪਾਸੇ ਮਹਿੰਗਾਈ ਵਧੀਆ, ਇਨਫਲੇਸ਼ਨ ਨੇ ਇੰਨੇ ਲੋਕਾਂ ਨੂੰ ਤੰਗ ਕੀਤਾ ਪਿਆ, ਉਹਦੇ ਵਿੱਚ ਪ੍ਰੋਬਲਮਾਂ ਪੈ ਰਹੀਆਂ। ਸੀਨੀਅਰ ਜਿਹੜੀ ਕੇਅਰ ਆ ਸਾਡੀ ਉਹ ਘਟੀ ਜਾਂਦੀ ਆ। ਉਹਦੇ ਜਿਹੜੇ ਵੀ ਜਿਨ੍ਹਾਂ ਦੇ ਸੀਨੀਅਰ ਸੈਂਟਰ 'ਚ ਬੈਠੇ ਉਹਨਾਂ ਨੂੰ ਪਤਾ ਵੀ ਕਿੰਨੀਆਂ ਪ੍ਰੋਬਲਮਾਂ ਪੈ ਰਹੀਆਂ। ਉਹਦੇ ਵਿੱਚ ਆਪਾਂ ਨੂੰ ਮਜਬੂਰੀਆਂ ਹੋ ਰਹੀਆਂ, ਪੂਰੀ ਕੇਅਰ ਨਹੀਂ ਹੋ ਰਹੀ। ਬੰਦੇ ਕਈ ਵਾਰੀ ਉੱਦੇ ਪਏ ਰਹਿ ਜਾਂਦੇ, ਉਹਨਾਂ ਨੂੰ ਸਫਾਈ ਨਹੀਂ ਹੁੰਦੀ। ਸੋ ਉਹ ਚੀਜ਼ਾਂ ਦੇ ਵਿੱਚ ਐਜ਼ ਅ ਜਿਹੜਾ ਇਲੈਕਟਡ ਅਫੀਸ਼ੀਅਲ ਆ, ਜਾ ਕੇ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਛਾਪਾ ਮਾਰ ਸਕਦੇ ਜਿੱਦਾਂ ਇੰਡੀਆ ਛਾਪਾ ਮਾਰਦੇ ਹੁੰਦੇ ਆ ਵੀ ਅਗਲਿਆਂ ਨੂੰ ਚੈੱਕ ਕਰੋ, ਇੱਦਾਂ ਕਰਨਾ। ਕੰਮ ਡੰਡਾ ਜਾਣੀ ਕਿ ਫੇਰਨਾ ਪੈਂਦਾ ਤਾਂ ਹੀ ਕੰਮ ਹੁੰਦਾ, ਉੱਦਾਂ ਨਹੀਂ ਹੁੰਦਾ। ਤੇ ਡੰਡਾ ਤੇ ਉਦੋਂ ਹੀ ਫੇਰੂਗਾ, ਗੱਲ ਤੇ ਉਦੋਂ ਹੀ ਸੁਣੂਗੀ ਜਦੋਂ ਕੋਈ ਆਪਣਾ ਬੰਦਾ ਉੱਥੇ ਹੋਊਗਾ। ਦੇਖੋ ਜੀ, ਮੈਂ ਐਜ਼ ਅ ਨਾਨ ਇਲੈਕਟਡ ਅਫੀਸ਼ੀਅਲ ਮੈਂ ਹਰੇ ਕੰਮ 'ਚ ਹੱਥ ਪਾ ਕੇ ਰੱਖਿਆ ਆ, ਕੰਮ ਕਰਾਈਦੇ ਆ। ਪਰ ਮੈਨੂੰ ਪਤਾ ਰੀਅਲਾਈਜ਼ ਹੋਣਾ ਪੈਂਦਾ ਵੀ ਜੇ ਤੁਹਾਡੀ ਕੋਈ ਫਰੈਂਡਸ਼ਿਪ ਹੈ ਨਹੀਂ, ਕਿਤੇ ਕੋਈ ਕਨੈਕਸ਼ਨ ਹੈ ਨਹੀਂਗਾ, ਇੰਡੀਆ ਵਾਲਾ ਸਿਸਟਮ ਇੱਥੇ ਵੀ ਚੱਲਦਾ, ਤੁਹਾਡੀ ਕੋਈ ਨਹੀਂ ਸੁਣਦਾ। ਸੋ ਇਸ ਕਰਕੇ ਸਾਡੇ ਲਈ ਇੰਪੋਰਟੈਂਟ ਆ ਵੀ ਆਪਾਂ ਵਿੱਚ ਜਾ ਕੇ ਉੱਥੇ ਜਾ ਕੇ ਗੱਜੀਏ ਵੀ ਆਪਣੇ ਜਿਹੜੇ ਵੀ ਮੁੱਦੇ ਆ। ਜਾਂ ਹੁਣ ਇੱਥੇ ਆਪਾਂ ਜਿੰਨੇ ਬਜ਼ੁਰਗਾਂ ਨਾਲ ਪੰਜਾਬੀਆਂ ਨਾਲ ਗੱਲ ਕੀਤੀ ਆ, ਜਿਹੜਾ ਇੱਕ ਤੁਸੀਂ ਵੀ ਇੱਕ ਮੈਨੂੰ ਗੱਲ ਕਹੀ ਸੀ ਬਾਈਕ ਪਾਥ ਵਾਲੀ, ਹੁਣ ਜਿਹੜਾ ਰੋਡ ਤੇ ਕਿੰਨੀ ਬਿਜ਼ੀ ਚੱਲਦੀ ਹੈ ਰੋਡ, ਬਾਈਕ ਪਾਥ ਨਹੀਂ ਹੈਗਾ ਇੱਥੇ, ਇਹ ਡੇਂਜਰਸ ਆ। ਤੇ ਕਈ ਬਜ਼ੁਰਗ ਜਾਂਦੇ ਆ ਉੱਥੇ, ਮੈਂ ਬਿਨਾਂ ਨਗਰ ਕੀਰਤਨ ਜੋ ਦੇਖੀਦਾ, ਅਗਲੇ ਰਾਈਡ ਨਹੀਂ ਹੁੰਦੀ। ਸੋ ਰਾਈਡ ਦਾ ਸਿਸਟਮ ਜਿਹੜਾ ਬੱਸ ਸਿਸਟਮ ਆ ਗੁਰਦੁਆਰਾ ਸਾਹਿਬ ਨੂੰ ਆਪਾਂ ਨੂੰ ਲਵਾਉਣਾ ਪੈਣਾ। ਉਹ ਲਵਾਉਣਾ ਤਾਂ ਪੈਣਾ, ਕਿਸੇ ਨੂੰ ਮੂਹਰੇ ਹੋ ਕੇ ਕੰਮ ਕਰਨਾ ਪੈਣਾ। ਤੇ ਮਗਰ ਉਹਦੇ ਵਿੱਚ ਤੁਸੀਂ ਪਟੀਸ਼ਨ ਬਣਾਉਣੀ ਆ ਤੇ ਆਪਾਂ ਨੂੰ ਉਹ ਚੀਜ਼ ਵੀ ਪਾਵਾਂਗੇ। ਇਹ ਚੀਜ਼ਾਂ ਨੂੰ ਆਪਾਂ ਕਰਾਂਗੇ ਤਾਂ ਜੇ ਨਾਲ ਸੰਗਤ ਸਾਰੀ ਸਪੋਰਟ ਕਰੂਗੀ। ਬਹੁਤ ਥੋੜੇ ਦਿਨ ਰਹਿ ਗਏ ਆ। ਕੈਂਪੇਨ ਕਿੱਦਾਂ ਆ? ਲਾਈਕ ਇਟਸ ਐਟ ਦ ਪੀਕ? ਹਾਂਜੀ ਦੇਖੋ, ਕੈਂਪੇਨ ਹੈਗੀ ਕਿ ਐਨ ਪੀਕ ਤੇ ਚੱਲ ਰਹੀ ਆ। ਦੇਖੋ ਐਕਤੀ ਆਪਾਂ ਹੱਸਦੇ ਵੀ ਸਕੇ ਵੀ ਹਵਾ ਵੀ ਬਹੁਤ ਵਧੀਆ ਚੱਲ ਰਹੀ ਆ, ਪਰ ਆਪਾਂ ਇਕੱਲੀ ਹਵਾ ਤੇ ਡਿਪੈਂਡ ਨਹੀਂ ਕਰਨਾ। ਬਾਕੀ ਸਾਰਿਆਂ ਦੇ ਵਿੱਚ ਕਮਿਊਨਿਟੀਆਂ ਨੂੰ ਮਿਹਨਤੀਆਂ ਇਹੀ ਕਰ ਰਹੇ ਆ ਵੀ ਵੋਟਾਂ ਨੂੰ ਘਰ ਪਈਆਂ ਨੂੰ ਰਹਿਣ ਦਿਓ। ਅੱਜ ਕਈ ਬੰਦੇ ਇੱਥੇ ਮੈਨੂੰ ਮਿਲਿਆ,
ਉਹ ਕਹਿੰਦੇ ਭਾਜੀ ਅਸੀਂ ਵੋਟ ਖੋਲੀ ਨਹੀਂ ਹੈਗੀ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਉਹਨੂੰ ਖੋਲੋ, ਉਹਨੂੰ ਦੇਖ ਲਓ ਵੀ ਕੀ ਲਿਖਿਆ ਹੈ ਵਿੱਚ, ਨਾਂ ਸਾਰਿਆਂ ਦੇ ਹੈਗੇ ਜਾਂ ਨਹੀਂ ਹੈਗੇ। ਇਹ ਪ੍ਰੋਬਲਮ ਜ਼ਰੂਰ ਪੈਂਦੀ ਹੁੰਦੀ ਹੈ। ਕਈ ਕੱਲ ਇੱਕ ਬੰਦਾ ਇੱਥੇ ਹੀ ਮੈਨੂੰ ਸਾਹਮਣੇ ਮਿਲਿਆ ਤੁਹਾਡੇ ਬੂਥ ਦੇ, ਉਹ ਕਹਿੰਦਾ ਵੀ ਮੈਨੂੰ ਫਲਾਣੇ ਦਾ ਫੋਨ ਆਇਆ, ਉਹ ਕਹਿੰਦਾ ਵੀ ਤੁਹਾਡੇ ਨਿਆਣਿਆਂ ਦੇ ਨਾਂ ਹੈ ਨਹੀਂਗੇ ਵਿੱਚ। ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਤੇਰੇ ਘਰ ਆ ਕੇ ਦੇਖਦਾ ਬੈਲਟ ਨੂੰ, ਜਾਂ ਬੈਲਟ ਦੇਖਿਆ ਉਹ ਜੂਨ ਵਾਲਾ ਪ੍ਰਾਇਮਰੀ ਵਾਲਾ ਚੱਕੀ ਬੈਠੇ ਸੀ। ਸੋ ਇਹ ਚੀਜ਼ ਵਿੱਚ ਬਹੁਤ ਆਪਾਂ ਨੂੰ ਧਿਆਨ ਦੇਣਾ ਪੈਣਾ, ਕਿਉਂ ਆਪਣੇ ਕਮਿਊਨਿਟੀ ਕਈ ਵਾਰੀ ਕਹਿ ਦਿੰਦੇ ਚੱਲ ਹੋਵੇ ਮੈਂ ਕੀ ਲੈਣਾ। ਸੋ ਮੈਂ ਇਹ ਕੰਮ ਨੂੰ ਛੱਡ ਕੇ ਉੱਤੇ ਚੱਲੋ, ਕੰਮ ਨੂੰ ਸਾਂਭੋ, ਹੈਲਪ ਕਰੋ, ਨਾਲ ਵੋਟਾਂ ਪਾਓ। ਜਿੰਨੇ ਵੀ ਪੰਜਾਬੀ ਖੜੇ ਆ ਤੁਹਾਡੀ ਹੈਲਪ ਇਹ ਕਰਨਗੇ, ਭਾਵੇਂ ਮੈਂ ਕਹਿੰਦਾ ਨਾ ਵੀ ਮਾੜੇ ਤੋਂ ਮਾੜਾ ਪੰਜਾਬੀ ਵੀ ਪੰਜਾਬੀ ਦੀ ਹੈਲਪ ਕਰੂਗਾ। ਕਈ ਵਾਰੀ ਆਪਾਂ ਗੋਰਿਆਂ ਦੇ ਵਿੱਚ ਬਣਨਾ ਤਾਂ ਪੈਂਦਾ, ਉਹਨਾਂ ਦੀ ਹੈਲਪ ਕਰਦੇ, ਪਰ ਸਾਨੂੰ ਉਹ ਰਿਸਕਿਪੋਕੇਟ ਉਹਨਾਂ ਨਹੀਂ ਕਰਦੇ ਜਿੰਨਾ ਅਸੀਂ ਉਹਨਾਂ ਲਈ ਕਰਦੇ ਆ। ਸੋ ਨੈਚੁਰਲੀ ਆ ਕਿ ਉਹ ਕਹਿੰਦੇ ਸਾਡੀ ਕੰਟਰੀ ਆ ਵੀ ਤੁਸੀਂ ਬਾਹਰੋਂ ਆਏ ਹੋ ਆ। ਇਹ ਚੀਜ਼ ਦਾ ਫਰਕ ਬਹੁਤ ਆ। ਤਾਂ ਕਰਕੇ ਜੇ ਤੁਸੀਂ ਵਿੱਚ ਇਲੈਕਟਡ ਅਫੀਸ਼ੀਅਲ ਆ, ਤੁਸੀਂ ਉਹਨਾਂ ਦੇ ਕਰੇੜਾ ਚਾੜ ਸਕਦੇ ਆ। ਹੁਣ ਮੈਂ ਕਿਹਾ ਮਡੇਰੇ ਵਾਲਿਆਂ ਨੇ, ਖਰੇ ਫਰੈਜ਼ਨੋ ਵਾਲਿਆਂ ਨੇ ਕੱਲ ਨਵੰਬਰ ਨੂੰ ਕਰਤਾ ਸਿੱਖ ਅਵੇਅਰਨੈਸ ਮੰਥ, ਜੀ ਰਾਈਟ, ਫਰੈਜ਼ਨੋ ਨੇ, ਤੇ ਉਹ ਦੇਖ ਕੇ ਮੈਂ ਬੜਾ ਖੁਸ਼ ਆਇਆ। ਮੈਂ ਕਿਹਾ ਉੱਥੇ ਤਾਂ ਹੋਇਆ ਬੰਦੇ ਆਲਰੇਡੀ ਬੜੇ ਹੋ ਵਿੱਚ, ਇੱਥੇ ਸਾਡੇ ਬੰਦਾ ਕੋਈ ਹੈ ਨਹੀਂ, ਕਿਸੇ ਨੇ ਨਾਮ ਨਹੀਂ ਲਿਆ। ਮੈਂ 3 ਸਾਲ ਪਹਿਲਾਂ ਜਦੋਂ 4 ਸਾਲ ਮੈਂ ਉਦੋਂ ਕਰਵਾਇਆ 2 ਸਾਲ ਲਗਾਤਾਰ, ਉਹ ਹੁਣ ਗੱਲ ਨਹੀਂ ਸੁਣਦੇ। ਫਿਰ ਗੱਲ ਉੱਥੇ ਆਉਂਦੀ ਵਿੱਚ ਬੰਦਾ ਹੈ ਨਹੀਂ ਸਿਟੀ ਦੇ ਵਿੱਚ ਸਾਹਮਣੇ ਜਿਹੜੇ ਵਰਕਰ ਵੀ ਆ, ਸਾਡਾ ਪਰਸੈਂਟੇਜ ਮੇਬੀ 10% ਵੀ ਹੈ ਨਹੀਂਗਾ। ਅਜੇ ਸਾਡੀ 25-30% ਪਾਪੂਲੇਸ਼ਨ ਹੈ ਇੱਥੇ। ਸੋ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਮੋਹਰੇ ਹੋਵਾਂਗੇ ਤਾਂ ਸਾਡੀ ਗੱਲ ਸੁਣੋਗੇ। ਸੋ ਐਨੀ ਲਾਸਟ ਥਾਟਸ, ਕਿਹੜੀਆਂ ਗੱਲਾਂ ਜੇ ਕੁਝ ਆਪਣੇ ਜਿਹੜੇ ਇਸ ਟਾਈਮ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਕਹਿਣਾ? ਦੇਖੋ ਜੀ, ਮੇਰੀ ਇੱਕੋ ਬੇਨਤੀ ਹੈ, ਮੈਂ ਸਾਰੀ ਕਮਿਊਨਿਟੀ ਆਪਣੇ ਨੂੰ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀਆਂ ਕੋਈ ਵੀ ਭੁੱਲਾਂ ਚੁੱਕਾਂ ਕਿਸੇ ਨਾਲ ਇੱਕ ਦੂਜੇ ਦੀਆਂ ਹੋਈਆਂ ਆ, ਉਹਨਾਂ ਨੂੰ ਮਾਫ ਕਰਕੇ ਇੱਕ ਦੂਜੇ ਨਾਲ ਬਣ ਕੇ ਤੁਰੋ, ਤਾਂ ਸਾਡੀ ਕਮਿਊਨਿਟੀ ਦਾ ਕੁਝ ਬਣਨਾ। ਏਕਤਾ ਦੇ ਨਾਲ ਚੱਲਾਂਗੇ ਤਾਂ ਬਣਨਾ, ਕਿਉਂ ਇਹ ਥੋੜਾ ਬੜਾ ਧੜੇਬਾਜ਼ੀਆਂ ਸਾਰੇ ਪਾਸੇ ਹੁੰਦੀਆਂ, ਸਾਰੇ ਸ਼ਹਿਰਾਂ 'ਚ, ਸਾਰੇ ਪਿੰਡਾਂ 'ਚ, ਜਾਣੀ ਕਿ ਸਾਰਿਆਂ ਘਰਾਂ 'ਚ ਵੀ ਹੁੰਦੀਆਂ, ਘਰਾਂ 'ਚ ਵੀ ਹੁੰਦੀਆਂ, ਸਹੀ ਗੱਲ ਆ। ਪਰ ਉਹ ਚੀਜ਼ ਨੂੰ ਅਸੀਂ ਪਿੱਛੇ ਛੱਡ ਕੇ ਆਪਾਂ ਇਦਾਂ ਸੋਚੀਏ ਵੀ ਆਪਾਂ ਜਿਹੜਾ ਜੇ ਆਪਾਂ ਨੁਮਾਇੰਦਾ ਵਿੱਚ ਜਾਊਗਾ ਤਾਂ ਉਹ ਤੁਹਾਡੀ ਗੱਲ ਜ਼ਰੂਰ ਸੁਣੂਗਾ, ਕਿਉਂ ਆਪਾਂ ਲੋਕਲ ਰਹਿਣ ਵਾਲੇ, ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲੇ ਆ, ਕਿਤੇ ਲੋਕੇ ਦਾ ਰਹਿਣਾ ਨਹੀਂ ਸਕਦੇ ਅਸੀਂ। ਸੋ ਅਸੀਂ ਫਾਇਦਾ ਹੀ ਕਰਾਂਗੇ ਕਮਿਊਨਿਟੀ ਦਾ, ਖਰਾਬ ਨਹੀਂ ਕੁਝ ਵੀ ਕਰਦੇ। ਸੋ ਇਹ ਆ ਵੀ ਵੋਟਾਂ ਜ਼ਰੂਰ ਪਾਇਓ, ਖਰਾਬ ਨਾ ਹੋ ਜਾਣ। ਬਹੁਤ ਬਹੁਤ ਧੰਨਵਾਦ ਸੁਖ ਸਿੱਧੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਕੰਮ ਜਿਹੜਾ ਕਰਦੇ ਆ ਬਹੁਤ ਵਧੀਆ ਕਰਦੇ ਆ, ਲੋਕਾਂ ਨੂੰ ਅਵੇਅਰਨੈਸ ਤੁਹਾਡੇ ਕਰਕੇ ਇੰਨਾ ਆ ਰਿਹਾ। ਉਹ ਗੱਲਾਂ ਤੁਹਾਡੀਆਂ ਸੁਣ ਰਹੇ ਆ। ਕਈ ਟਰੱਕ ਭਰਾਈ ਮੈਨੂੰ ਮਿਲਦੇ ਆ, ਜਦੋਂ ਲਾਸਟ ਟਾਈਮ ਤੁਸੀਂ ਇੰਟਰਵਿਊ ਕੀਤੀ ਸੀ, ਕਹਿੰਦੇ ਇੰਟਰਵਿਊ ਤੁਹਾਡੀ ਬਹੁਤ ਵਧੀਆ ਸੀ, ਕੁਐਸਚਨ ਜਿਹੜੇ ਤੁਸੀਂ ਕਰਦੇ ਉਹ ਵੀ ਵਧੀਆ ਕਰਦੇ ਆ। ਕਈ ਵਾਰੀ ਸਾਨੂੰ ਵੀ ਸੋਚਣਾ ਪੈਂਦਾ ਵੀ ਪਤਾ ਨਹੀਂ ਕਿਹੜਾ ਕੁਐਸਚਨ ਆਉਣਾ, ਪਰ ਤੁਸੀਂ ਕੁਐਸਚਨ ਵਧੀਆ ਪੁੱਛਦੇ ਆ, ਕਿਉਂ ਇਹ ਚੀਜ਼ ਨਾਲ ਹੀ ਕਹਾਂ ਪਤਾ ਲੱਗਦਾ ਲੋਕਾਂ ਨੂੰ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਯਾ ਥੈਂਕ ਯੂ, ਤੁਹਾਡਾ ਵੀ ਬਹੁਤ ਮਿਹਰਬਾਨੀ। ਸੋ ਇਹ ਸਨ ਸੁਖ ਸਿੱਧੂ, ਯੂਪੀ ਸਿਟੀ ਕਾਉਂਸਲ ਡਿਸਟ੍ਰਿਕਟ 2 ਦੇ ਲਈ ਇਹ ਕੈਂਡੀਡੇਟ ਦੇ ਵਜੋਂ ਇਸ ਟਾਈਮ ਰਨ ਕਰ ਰਹੇ ਆ। ਸੋ ਇਹਨਾਂ ਗੱਲਾਂ ਦੇ ਨਾਲ ਹੁਣ ਆਪਾਂ ਸਮਾਪਤੀ ਕਰਦੇ ਹਾਂ। ਸਭ ਨੂੰ ਪਿਆਰ ਭਰੀ